व्यूअर्स वेलकम बैक इन प्रोग्राम। अगले इशू तो पहला ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਾਣੀ ਚਾਹੁੰਦੇ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸੱਚੋ ਸੱਚ ਦਾ ਜੋ ਪ੍ਰੋਗਰਾਮ ਦਾ ਸਮਾਂ ਹੈ ਉਹ 7:30 ਤੋਂ ਲੈ ਕੇ 9 ਵਜੇ ਤੱਕ ਹੈ। ਜੋ ਪੰਜਾਬੀ ਖਬਰਾਂ ਨੇ ਉਸ ਦਾ ਸਮਾਂ ਹੈ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਔਰ ਜੋ ਸਪੈਸ਼ਲ ਇੰਟਰਵਿਊਜ਼ ਹੁੰਦੀਆਂ ਨੇ ਜੋ ਅਮਰਵੀਰ ਸਿੰਘ ਜੀ ਕਰਦੇ ਨੇ ਉਹਨਾਂ ਦਾ ਸਮਾਂ ਹੈ 9:30 ਵਜੇ ਤੋਂ ਲੈ ਕੇ 10 ਵਜੇ ਤੱਕ। ਤੁਸੀਂ ਇਹ ਤਿੰਨੋਂ प्रोग्राम लाइव दे सकते हो यूट्यूब पर जाके TV84 के चैनल पर। और तुसी अपनी राय ते सुझाव भी सानू भेज सकते हो यूट्यूब पर। और जो साडी ईमेल ID है उस पर भी तुसी भेज सकते हो sos@tv84.tv ते सानू तुसी अपनी राय ते सुझाव भी भेज सकते हो। और असी ये भी गुजारिश करांगे कि तुसी इन्हां तिन्नों प्रोग्राम नू यूट्यूब पर जाके वध तो वध सबसक्राइब भी करो। थैंक यू सो मच। सो मिलते ਇੱਥੇ ਆਪਾਂ ਡਾਕਟਰ ਸਾਹਿਬ ਨਾਲ ਜੋ ਅਗਲਾ ਇਸ਼ੂ ਹੈ ਉਸ ਬਾਰੇ ਆਪਾਂ ਵਿਚਾਰਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਸੈਗਮੈਂਟ ਦੇ ਵਿੱਚ ਅਸੀਂ ਦੋ ਇਸ਼ੂ ਡਿਸਕਸ ਕਰਾਂਗੇ ਜੀ। ਇੱਕ ਤਾਂ ਪਿਛਲੇ ਦਿਨਾਂ 'ਚ ਅੱਜ ਤੋਂ 3 ਸਾਲ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਉੱਥੋਂ ਦੇ ਸਟੂਡੈਂਟਸ ਨੇ ਰੱਖਿਆ ਸੀ ਜਿਸ ਦੇ ਵਿੱਚ ਕਿ ਭਾਰਤ ਦੇ ਵਿੱਚ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ ਕਿ ਨਹੀਂ। ਔਰ ਅਫਜ਼ਲ ਗੁਰੂ ਜਿਹੜਾ ਕਿ ਇੱਕ ਮੈਡੀਕਲ ਸਟੂਡੈਂਟ ਜਿਸ ਨੂੰ ਬੇਗੁਨਾਹ ਨੂੰ ਚੁੱਕ ਕੇ ਔਰ ਪਾਰਲੀਮੈਂਟ ਹਮਲੇ ਦੇ ਵਿੱਚ ਦੋਸ਼ੀ ਬਣਾ ਕੇ ਫਾਹੇ ਲਾ ਦਿੱਤਾ ਗਿਆ ਸੀ, ਉਸ ਦੇ ਇਸ਼ੂ ਦੇ ਉੱਤੇ ਹੀ ਜਿਹੜਾ ਇਹ ਡੈਥ ਸੈਂਟੈਂਸ ਵਾਲੀ ਡਿਬੇਟ ਸੀ ਇਨ ਜਨਰਲ। ਔਰ ਜਿਵੇਂ RSS ਦੇ ਨਾਗਪੁਰ ਹੈੱਡਕੁਆਰਟਰ ਤੋਂ ਉਹਨਾਂ ਦੀਆਂ ਹਦਾਇਤਾਂ, ਕਿਉਂਕਿ ਲੰਬੇ ਵਕਤ ਤੋਂ ਉਹਨਾਂ ਦੇ ਜਿਹੜੇ ਮਾਊਥ ਪੀਸ 5 ਜਣੇ ਜਾਂ ਆਰਗੇਨਾਈਜ਼ਰ ਨੇ ਉਹਨਾਂ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿੱਥੇ ਨਵੇਂ ਖਿਆਲ, ਕਿਉਂਕਿ ਇਹ ਹਮੇਸ਼ਾ ਦੇਖਣ ਵਾਲੀ ਗੱਲ ਇਹ ਹੈ ਵੀ ਹਕੂਮਤਾਂ ਜਿਹੜੀਆਂ ਨੇ ਉਹ ਖਿਆਲਾਂ ਤੋਂ ਖੌਫ ਖਾਂਦੀਆਂ ਜੀ ਔਰ ਜ਼ਾਹਿਰ ਤੌਰ ਦੇ ਉੱਤੇ ਖਿਆਲ ਹੀ ਤਬਦੀਲੀ ਵੱਲ ਤੋਰਦੇ ਨੇ। ਹੁਣ ਜੇ ਡਾਇਸਪੋਰਾ ਸਿੱਖਾਂ ਨੂੰ ਭਾਰਤ ਦੀ ਹਕੂਮਤ ਨੇ 5 ਮਿਲੀਅਨ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ ਹੈ, ਬਦਨਾਮ ਕਰ ਰਹੇ ਨੇ ਔਰ ਥਾਂ ਥਾਂ ਟੈਰਰਿਜ਼ਮ ਦੇ ਖਾਤੇ 'ਚ ਉਹਨਾਂ ਨੂੰ ਲਿਆਉਣਾ ਚਾਹੁੰਦੇ ਨੇ। ਇੱਥੋਂ ਦੇ ਮਾਮਲਿਆਂ 'ਚੋਂ ਇੰਗਲੈਂਡ ਹੋਏ, ਅਮਰੀਕਾ ਹੋਏ, ਕੈਨੇਡਾ ਹੋਏ, ਜੱਗੀ ਜੌਲ ਦਾ ਮਾਮਲਾ ਹੋਏ, ਜਾਂ ਇੱਥੇ ਉਹਨਾਂ ਦੀਆਂ ਐਂਬੈਸਡਰਸ ਦਾ USA ਕਾਂਗਰੈਸ਼ਨ ਕਾਕਸ ਨਾ ਬਣਨ ਦੇਣ ਲਈ ਬਣਾਇਆ ਦਬਾਅ ਹੋਏ, ਜਾਂ ਕੈਨੇਡਾ ਦੇ ਵਿੱਚ ਉਹਨਾਂ ਦੇ ਸੇਫਟੀ ਐਕਟ ਦੇ ਥੱਲੇ ਜਿਸ ਕਿਸਮ ਦਾ ਉਹ ਵਾੜ ਰਹੇ ਨੇ ਆਪਣਾ ਪ੍ਰਭਾਵ। ਸੋ ਜ਼ਾਹਿਰ ਤੌਰ ਦੇ ਉੱਤੇ ਜਿਹੜੇ ਵਿਚਾਰ ਹੁੰਦੇ ਨੇ, ਆਈਡੀਆਜ਼ ਹੁੰਦੇ ਨੇ, ਇਹ ਇਹਨਾਂ ਦਾ ਇੱਕ ਸਿਨਰਜੈਸਿਕ ਇਫੈਕਟ ਹੁੰਦਾ ਜੀ। ਔਰ ਸਿਨਰਜੈਸਿਕ ਹੁੰਦਾ ਹੈ ਕਿ ਵੀ ਇੱਕ ਤੋਂ ਦੂਜੇ ਤੱਕ ਪਹੁੰਚਦੇ ਨੇ। ਔਰ ਬ੍ਰਾਹਮਣ ਬੇਵਕੂਫ ਨਹੀਂ ਸੀ ਜਿਨ੍ਹਾਂ ਨੇ ਸੈਂਕੜਿਆਂ ਸਾਲ ਪਹਿਲਾਂ ਆਪਣੇ ਧਰਮ ਸ਼ਾਸਤਰਾਂ 'ਚ ਲਿਖ ਦਿੱਤਾ ਸੀ ਕਿ ਜੀ ਇਹ ਸਾਡੀ ਦੈਵ ਭੂਮੀ ਹੈ ਔਰ ਜਿਹੜਾ ਇਸ ਤੋਂ ਬਾਹਰ ਜਾਏਗਾ, ਯਾਨੀ ਕਿ ਭਾਰਤ ਦੈਵ ਭੂਮੀ ਦੇ ਸਮੁੰਦਰ ਟੱਪੇਗਾ ਜਿਹੜਾ ਉਹ ਬਾਹਰ ਸਮਾਜ ਤੋਂ, ਉਹਨਾਂ ਨੂੰ ਇਹ ਸੀ ਵੀ ਜਿਹੜਾ ਬਾਹਰ ਜਾਏਗਾ ਬਾਹਰੋਂ ਤਾਜ਼ੇ ਵਿਚਾਰ ਲੈ ਕੇ ਆਏਗਾ, ਫਿਰ ਸਾਡੀ ਉਹ ਡੋਮੀਨੈਂਸ ਨਹੀਂ ਕਬੂਲੇਗਾ। ਜਾਂ ਸਾਡੇ ਮੁਰਦਾ ਖਿਆਲ ਜਿਹੜੇ ਨੇ ਜਿਹਦੇ 'ਚ ਅਸੀਂ ਲੋਕਾਂ ਨੂੰ ਜ਼ਾਤ ਪਾਤ 'ਚ ਵੰਡਿਆ ਹੋਇਆ ਹੈ, ਔਰਤ ਨੂੰ ਸ਼ੂਦਰ ਬਣਾਇਆ ਹੋਇਆ ਹੈ, ਸ਼ੂਦਰ ਨੂੰ ਜਿਹੜਾ ਉਹ ਜਾਨਵਰ ਤੋਂ ਬਦਤਰ ਅਸੀਂ ਟ੍ਰੀਟ ਕਰਦੇ ਹਾਂ। ਔਰ ਇਹੀ ਕਾਰਨ ਹੈ ਕਿ ਵੀ ਹੁਣ ਤੱਕ ਵੀ ਜਿਹੜਾ ਬਾਹਰਲੇ ਆਈਡੀਆ ਜਾਂ ਫਰੀडम ਦੀ ਜਦੋਂ ਗੱਲ ਹੁੰਦੀ ਹੈ ਜਾਂ ਬਾਹਰ ਦੇ ਸਿਸਟਮ ਦੇ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਗੱਲ ਹੁੰਦੀ ਹੈ, ਉਹ ਇੱਕਦਮ ਸਿਮਟ ਕੇ ਉਸ ਕੱਛੂ ਕੰਮੇ ਦੀ ਤਰ੍ਹਾਂ ਆਪਣੇ ਖੋਲ ਦੇ ਵਿੱਚ ਵੜ ਜਾਂਦੇ ਨੇ। ਹਮਾਰੀ ਸੱਭਿਅਤਾ, ਹਮਾਰਾ ਇਹ ਔਰ ਹਮਾਰਾ ਸਮਾਜ ਹੈ ਨੀ। ਹਾਲਾਂਕਿ ਉਹਨਾਂ ਦਾ ਚੰਗਾ ਜਲੂਸ ਨਿਕਲਿਆ। ਹੁਣ ਉਹਨਾਂ ਦੇ ਈਵਨ ਆਪਣੇ ਸਾਇੰਟਿਸਟ ਨੇ ਕਿਹਾ ਜਿਹੜਾ ਉਹਨਾਂ ਨੇ 100 ਜਿਹੜੇ ਦੀਵਿਆਂ ਦੇ ਵਿੱਚ ਨਿਆਣੇ ਜੰਮੇ ਸੀ ਕੌਰਵਾਂ ਨੇ, ਉਹਨਾਂ ਦੀ ਸਾਇੰਸ ਦੀ ਇੰਨੀ ਡਿਵੈਲਪਮੈਂਟ ਸੀ ਕਿ ਵੀ ਉਹਨਾਂ ਨੇ ਟੈਸਟ ਟਿਊਬ ਬੇਬੀ ਬਣਾਏ ਸੀ ਕੌਰਵ। ਹੁਣ ਉਹਨਾਂ ਦਾ ਜਲੂਸ, ਸੋ ਇਹ ਇਸੇ ਲਈ ਘਟਦੇ ਨੇ ਤਾਂ ਕਿ ਜਦੋਂ ਉੱਥੋਂ ਵਾਲੇ ਪੁੱਛਦੇ ਨੇ ਜਾਂ ਪੁੱਛਣਗੇ ਅਗਲੀਆਂ ਜਨਰੇਸ਼ਨ ਵੀ ਤੁਸੀਂ ਕੀ ਦਿੱਤਾ ਹਿਊਮਨ ਸੁਸਾਇਟੀ ਨੂੰ, ਤੁਸੀਂ ਅੱਜ ਵੀ ਕੀ ਦੇ ਰਹੇ ਹੋ। ਤੁਸੀਂ ਸਵਾਏ ਇਸ ਗੱਲ ਦੇ ਕਿ ਝੂਠੇ ਨਾਅਰੇ ਔਰ ਫਿਰਕਾ ਪ੍ਰਸਤੀ ਵੈਸਟ ਦੇ ਵਿੱਚੋਂ ਹੀ ਕਿਉਂ ਕਾਢਾਂ ਨਿਕਲ ਰਹੀਆਂ ਨੇ, ਸਾਇੰਸ ਕਿਉਂ ਐਡਵਾਂਸ ਕਰ ਰਹੀ, ਸੋ ਉਹਨੂੰ ਉਹਨਾਂ ਥਾਟਸ ਨੂੰ ਸੁਪਰੈਸ ਕਰਨ ਲਈ ਉਹ ਇਹ ਕਹਿਣਾ ਚਾਹੁੰਦੇ ਨਹੀਂ ਸਾਡਾ ਤਾਂ ਬਹੁਤ ਪ੍ਰਾਈਡ ਸਿਵਲਾਈਜੇਸ਼ਨ ਸੀ ਔਰ ਸਾਡਾ ਤਾਂ ਅਸੀਂ ਟੈਸਟ ਟਿਊਬ ਬੇਬੀਜ਼ ਵੀ ਜੰਮਦੇ ਸੀ। ਹੁਣ ਕਿਸੇ ਨੇ ਕੋਲੰਬੀਆ ਯੂਨੀਵਰਸਿਟੀ ਦੇ ਹਵਾਲੇ ਨਾਲ ਕੱਢਤਾ ਜੀ, ਇਹਨਾਂ ਨੇ ਵੀ ਕਿਹਾ ਹੈ ਵੀ 2500 ਸਾਲ ਪਹਿਲਾਂ ਸਾਡਾ ਜਿਹੜਾ ਉੱਥੇ ਸਭ ਤੋਂ ਪੁਰਾਣਾ ਸਰਜਨ ਸੁਸ਼ਰਤਾ ਜਿਹੜਾ ਕਿ ਕੁਸ਼ ਗ੍ਰਾਸ ਦੇ ਨਾਲ ਜਿਹੜਾ ਕੁਸ਼ ਦਾ ਘਾਹ ਜਿਹੜਾ ਉਹਦੇ ਨਾਲ ਉਹ ਪਲਾਸਟਿਕ ਸਰਜਰੀ ਕਰਦਾ ਸੀ, ਉਹ ਨੱਕ ਵੀ ਵਿੰਗੇ ਦਾ ਟੇਢਾ ਕਰ ਦਿੰਦਾ ਸੀ, ਟੇਢੇ ਦਾ ਵਿੰਗਾ ਕਰ ਦਿੰਦਾ ਸੀ ਜਾਂ ਟੇਢੇ ਨੂੰ ਸਿੱਧਾ ਕਰ ਦਿੰਦਾ। ਸੋ ਮਤਲਬ ਜੋ ਤੁਸੀਂ ਦਾਅਵੇ ਹੀ ਕਰਨੇ ਨੇ, ਝੂਠ ਹੀ ਬੋਲਣਾ ਹੈ ਬੋਲੋ,
ਹੁਣ ਇੱਕ ਪਾਸੇ ਤਾਂ ਅੰਗਰੇਜ਼, ਕਿਉਂਕਿ ਉਹ ਤਾਂ ਕਲੋਨੀਅਲ ਸੀ, ਹਾਕਮ ਸੀ, ਇਥੋਂ ਹਜ਼ਾਰਾਂ ਮੀਲ ਦੂਰ ਸਮੁੰਦਰ ਟੱਪ ਕੇ ਜਾ ਕੇ ਉਹਨਾਂ ਨੇ ਕੀਤਾ। ਉਹਨਾਂ ਨੇ ਉਸ ਕਿਸਮ ਦੇ ਲਾਅ ਬਣਾਏ ਤਾਂ ਕਿ ਲੋਕਲ ਲੋਕ ਜਿਹੜੇ ਨੇ ਆਪਣੇ ਹੱਕਾਂ ਲਈ ਖਲੋ ਨਾ ਸਕਣ, ਜੀ ਇਕੱਠੇ ਨਾ। ਇਹ ਜਿਹੜੀ ਦਫਾ 144 ਲਾਣਾ ਜੀ, 5 ਬੰਦੇ ਇਕੱਠੇ ਨਹੀਂ ਹੋ ਸਕਦੇ, ਇਹ ਵੀ ਉਹਨਾਂ ਦਾ ਲਾਅ। ਔਰ ਸਭ ਤੋਂ ਵਰਸਟ ਜਿਹੜੇ ਅੱਜ ਵੀ ਜਦੋਂ ਇਹ ਕਹਿੰਦੇ ਨਾ ਜੀ ਅਸੀਂ ਆਜ਼ਾਦ 70 ਸਾਲ ਸੁਤੰਤਰਤਾ ਦਿਵਸ, ਹੁਣ 26 ਜਨਵਰੀ ਨੂੰ ਇਹਨਾਂ ਨੇ ਮਨਾਉਣਾ ਰਿਪਬਲਿਕ ਡੇ, ਗਣਤੰਤਰ ਦਿਵਸ। ਹੁਣ ਵੀ ਜੋ 26 ਜਨਵਰੀ ਆ ਰਹੀ ਹੈ, ਇਹਨਾਂ ਨੇ ਮੁਸਲਮਾਨ ਔਰ ਸਿੱਖ ਮੁੰਡੇ ਵੀ ਚੁੱਕਣੇ ਸ਼ੁਰੂ ਕਰ ਦੇਣੇ ਨੇ ਜੀ। ਇਹ ਪਾਕਿਸਤਾਨ ਦੀ ISI ਨੇ ਭੇਜਣਾ ਸੀ, ਇਹ ਦਿੱਲੀ 'ਚ ਗੜਬੜ ਹੋਣੀ ਸੀ, ਇਹਨਾਂ ਨੇ ਬੰਬ ਬਲਾਸਟ। ਇਹ ਜਦੋਂ 26 ਜਨਵਰੀ 15 ਅਗਸਤ ਆਉਂਦਾ, ਗ੍ਰਿਫਤਾਰੀਆਂ ਕਰਕੇ ਖਬਰਾਂ ਵੱਡੀਆਂ ਵੱਡੀਆਂ ਲਾਣੀਆਂ ਹੁੰਦੀਆਂ ਕਿ ਜੀ ਅਸੀਂ ਉਹ ਜਿਹੜਾ ਬੜੀ ਖਤਰਨਾਕ ਪਲਾਟ ਜਿਹੜਾ ਉਹਨੂੰ ਅਸੀਂ ਪਹਿਲਾਂ ਹੀ ਜਿਹੜਾ ਉਹ ਪ੍ਰੀਐਮਪਟ ਕਰਤਾ। ਹੁਣ ਜ਼ਾਹਰ ਹੈ ਵੀ ਅੰਗਰੇਜ਼ਾਂ ਦੇ ਬਣਾਏ ਲਾਅ 1861 ਦਾ। ਹੁਣ ਜੇ ਤੁਸੀਂ ਅੱਜ ਵੀ ਦੇਖੋ ਪੋਸਟਲ ਸੈਂਸਰਸ਼ਿਪ ਐਕਟ 1861 ਦਾ ਕਿ ਵੀ ਜੀ ਚਿੱਠੀ ਤੁਹਾਡੀ ਸੈਂਸਰ ਹੋਏਗੀ, ਖੋਲ ਕੇ ਪੜ੍ਹਨਗੇ ਉਹ ਪਹਿਲਾਂ, ਫਿਰ ਤੁਹਾਨੂੰ ਦੇਣਗੇ ਜੇ ਤੁਸੀਂ ਉਹਨਾਂ ਦੀ ਲਿਸਟ 'ਚ ਆ ਗਏ। ਇਸੇ ਤਰ੍ਹਾਂ ਉਹਨਾਂ ਨੇ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਭਾਈ ਤੁਸੀਂ ਸਾਡਾ ਮਾਲ ਲੁੱਟ ਕੇ ਲਿਜਾ ਰਹੇ ਹੋ, ਰਾ ਮਟੀਰੀਅਲ ਸਾਡਾ ਤੁਹਾਡੇ ਕਾਰਖਾਨਿਆਂ 'ਚ ਬਣਦਾ, ਇੰਗਲੈਂਡ 'ਚ ਆ ਕੇ ਮੁੜ ਕੇ ਤੁਸੀਂ 8 ਗੁਣਾ ਵਾਧੂ ਕੀਮਤ ਦੇ ਉੱਤੇ ਵੇਚਦੇ ਹੋ, ਤੁਹਾਨੂੰ ਕੀ ਹੱਕ ਹੈ ਵੀ ਤੁਸੀਂ ਸਾਡੇ ਹੱਕ ਖੋ, ਜ਼ਮੀਨਾਂ ਦੇ ਉੱਤੇ ਤੁਸੀਂ ਇੰਨਾ ਹੈਵੀ ਰੈਵਨਿਊ ਲਾਉਂਦੇ ਹੋ। ਸੋ ਉਹਨਾਂ ਨੇ ਇਸ ਗੱਲ ਨੂੰ ਕਰਬ ਕਰਨ ਦੇ ਲਈ ਕਿ ਲੋਕ ਆਪਣੇ ਹੱਕਾਂ ਦੇ ਲਈ ਬੋਲਣ ਨਾ, ਆਜ਼ਾਦੀ ਦਾ ਪ੍ਰਗਟਾਵਾ ਨਾ ਕਰਨ ਵਿਚਾਰਾਂ ਦੀ, ਉਹਨਾਂ ਨੇ ਐਕਟ ਬਣਾਇਆ ਜਿਹਨੂੰ ਕਹਿੰਦੇ ਸੀ ਸੈਡੀਸ਼ਨ ਐਕਟ। ਸੈਡੀਸ਼ਨ ਦਾ ਮਤਲਬ ਦੇਸ਼ ਧਰੋਹ। ਬਿਲਕੁਲ, ਕਿ ਵੀ ਜਦੋਂ ਤੁਸੀਂ ਕੋਈ ਆਵਾਜ਼ ਕੱਢੀ, 4 ਬੰਦੇ ਇਕੱਠੇ ਹੋ ਕੇ ਉਹਨਾਂ ਨੂੰ ਪਹਿਲਾਂ ਤਾਂ ਤੁਸੀਂ ਜਿਹੜਾ ਹੈ ਉਹ ਮਾਰੋ ਕੁੱਟੋ, ਲਾਠੀ ਚਾਰਜ, ਔਰ ਦੂਜਾ ਇਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਆਮ ਸੀ, ਔਰ ਫਿਰ ਤੁਸੀਂ ਉਹਨਾਂ ਨੂੰ ਜੇਲ੍ਹ ਦੇ ਅੰਦਰ ਡੱਕ ਦਿਓ, ਸੈਡੀਸ਼ਨ ਐਕਟ। ਹੁਣ ਜ਼ਾਹਰ ਹੈ ਵੀ ਜਿਹੜੇ ਅੰਗਰੇਜ਼ਾਂ ਦੇ ਚਾਹੀਦਾ ਤਾਂ ਇਹ ਸੀ ਕਿ ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਕਨਸਟੀਟਿਊਸ਼ਨ, ਸੰਵਿਧਾਨ ਜਾਂ ਆਇਨ ਜਿਹਨੂੰ ਕਹਿੰਦੇ ਨੇ, ਉਹ ਇੰਪਲੀਮੈਂਟ ਹੋਇਆ। ਜਿਹੜੇ ਬ੍ਰਿਟਿਸ਼ ਈਰਾ ਲਾਅ ਸੀ, ਜਿਹੜੇ ਮਨੁੱਖੀ ਆਜ਼ਾਦੀ ਨੂੰ ਜਾਂ ਭਾਰਤ ਨੂੰ ਇੱਕ ਜਿਹੜਾ ਉਹਨਾਂ ਦੀ ਭਾਰਤੀਆਂ ਦੀ ਆਜ਼ਾਦੀ ਨੂੰ ਖੋਹਦੇ ਸੀ, ਇਹ ਖਤਮ ਕਰ ਦਿੱਤੇ ਜਾਂਦੇ। ਲੇਕਿਨ ਜੇ ਤੁਸੀਂ ਦੇਖੋ ਕਿ ਪਿਛਲੇ 70 ਸਾਲਾਂ 'ਚ ਨਾ ਸਿਰਫ ਇਹਨਾਂ ਨੇ ਉਹ ਐਕਟ ਜਾਰੀ ਰੱਖੇ ਨੇ, ਸਗੋਂ ਉਹਦੇ ਨਾਲ ਹੋਰ ਵੀ ਖਤਰਨਾਕ ਐਕਟ ਪਹਿਲਾਂ ਟਾਡਾ ਬਣਾਇਆ, ਜਦੋਂ ਸਿੱਖਾਂ ਦੇ ਮੁੰਡੇ ਫੜੇ ਮਾਰੇ ਨੇ, 50,000 ਤੋਂ ਜ਼ਿਆਦਾ ਨੌਜਵਾਨ ਜਿਹੜੇ ਜੇਲ੍ਹਾਂ 'ਚ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ। ਹੁਣ ਉਹਦੀ ਤਰਜ਼ ਦਾ ਟਾਡਾ ਤੋਂ ਵੀ ਬਦਤਰ ਐਕਟ ਪੋਟਾ। ਔਰ ਇੱਕ ਐਕਟ ਜਿਹੜਾ ਥਰੂ ਆਊਟ ਇਹਨਾਂ ਨੇ 70 ਸਾਲ ਤੋਂ ਉਹ ਰੱਖਿਆ ਹੋਇਆ ਹੈ, ਨੈਸ਼ਨਲ ਸਿਕਿਉਰਿਟੀ ਐਕਟ, ਭਾਰਤੀ ਸੁਰੱਖਿਆ ਕਾਨੂੰਨ। ਹੁਣ ਆ ਬੁਲੰਦ ਸ਼ਹਿਰ UP ਦੇ ਵਿੱਚ ਕਿਵੇਂ ਇੱਕ ਹਿੰਦੂਤਵੀ ਭੀੜ ਨੇ ਝੂਠੇ ਹੀ ਪਹਿਲਾਂ ਇਹ ਅਫਵਾਹ ਫੈਲਾ ਕੇ ਆਪ ਹੀ ਜਾ ਕੇ ਮਾਸ ਲਟਕਾਤਾ ਜੀ, ਗਾਵਾਂ ਮਾਰਤੀਆਂ। ਬੁਲੰਦ ਸ਼ਹਿਰ ਦੇ ਵਿੱਚ ਮੁਸਲਮਾਨਾਂ ਦਾ ਇੱਕ ਇਕੱਠ ਹੋ ਰਿਹਾ ਸੀ ਮਜ਼ਹਬੀ। ਫਿਰ ਜਦੋਂ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਉੱਥੇ ਪਹੁੰਚਿਆ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਭੀੜ ਜਿਹੜੀ ਹੈ ਇਹ ਖਰਾਬੀ ਕਰਨ ਵਾਲਾ ਹੈ ਔਰ ਇਹ ਝੂਠ ਕਰ ਰਹੇ ਨੇ। ਉਹਨੇ ਰੈਜ਼ਿਸਟ ਕੀਤਾ, ਉਹਨੂੰ ਵੀ ਗੋਲੀ ਮਾਰ ਦਿੱਤੀ। ਇੱਕ ਉਹਨਾਂ ਦੇ ਹੀ ਫੌਜੀ ਨੇ ਜਿਹੜਾ ਛੁੱਟੀ ਤੇ ਆਇਆ ਹੋਇਆ ਸੀ, ਕਸ਼ਮੀਰ 'ਚ ਤਾਇਨਾਤ ਸੀ। ਹੁਣ ਰੌਲਾ ਪੈ ਗਿਆ, ਇਵੈਂਚੁਅਲੀ ਉਹਨਾਂ ਨੂੰ ਫੜਨਾ ਪਿਆ। ਪਰ ਅਸੀਂ ਖਬਰ ਦੇਖ ਰਹੇ ਹਾਂ ਕਿ ਜਿਹੜਾ 3 ਬੰਦੇ ਜਿਹੜੇ ਨੇ ਬੁਲੰਦ ਸ਼ਹਿਰ ਦੇ ਵਿੱਚ, ਉਹਨਾਂ ਨੇ ਮੁਸਲਮਾਨ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਫੜ ਲਏ, ਇਹ ਕਹਿ ਕੇ ਜੀ ਇਹ ਜਿਹੜੀਆਂ ਗਾਵਾਂ ਮਾਰ ਕੇ ਉੱਥੇ ਰੱਖੀਆਂ ਸੀ ਇਹਨਾਂ ਨੇ ਰੱਖੀਆਂ, ਕਿਉਂਕਿ ਦੂਜੇ ਪਾਸੇ ਐਕਸ਼ਨ ਲੈਣਾ ਜ਼ਰੂਰੀ ਬਣ ਗਿਆ ਸੀ। ਇਸ ਲਈ ਉਹਨੂੰ ਬੈਲੈਂਸ ਕਰਤਾ ਤਾਂ ਕਿ ਦੂਸਰਿਆਂ ਦਾ ਕੇਸ ਵੀ ਕਮਜ਼ੋਰ ਹੋਏਗਾ। ਜਿਨ੍ਹਾਂ ਨੇ ਇੰਸਪੈਕਟਰ ਨੂੰ ਮਾਰਿਆ, ਪੁਲਿਸ ਇੰਸਪੈਕਟਰ ਨੂੰ, ਉਹਨਾਂ ਨੇ ਕਹਿਣਾ ਜੀ ਦੇਖੋ ਇਹ ਤਾਂ ਧਾਰਮਿਕ ਭਾਵਨਾਵਾਂ ਸੀ। ਤੇ ਇੱਧਰ ਈਵਨ ਉਸ ਕੁਕਰਮ ਲਈ ਵੀ ਉਹਨਾਂ ਨੇ ਜਿਹੜਾ ਦੋਸ਼ੀ ਠਹਿਰਾਇਆ ਮੁਸਲਮਾਨਾਂ ਨੂੰ। ਹੁਣ ਜਿਹੜਾ ਕੇਸ ਬੜਾ ਪਪੂਲਰ 3 ਸਾਲ ਪਹਿਲਾਂ ਕਿ ਵੀ ਕਨਈਆ ਕੁਮਾਰ ਔਰ ਇਹਨਾਂ ਦੇ ਇੱਕ ਹੋਰ ਸ਼ਾਇਦ ਉਮਰ ਖਾਲਿਦ, ਉਹਦਾ ਨਾਮ ਹੈ ਮੈਨੂੰ ਐਗਜ਼ੈਕਟ ਯਾਦ ਨਹੀਂ, ਇਹ ਸਾਰੇ ਸਟੂਡੈਂਟ, ਕਨਈਆ ਕੁਮਾਰ PhD ਕਰ ਰਿਹਾ ਸੀ ਉੱਥੇ, ਔਰ ਦੂਸਰਾ ਇਹਨਾਂ ਨੇ ਜਿਹੜਾ ਉੱਥੇ ਜੋ ਵੀ ਇਹਨਾਂ ਦੀ ਹਿੰਦੂਤਵੀ ਨੀਤੀਆਂ ਨੇ ਉਹਨਾਂ ਦੇ ਖਿਲਾਫ ਅਕਸਰ ਉਹ ਸੈਮੀਨਾਰ ਵਗੈਰਾ ਆਰਗੇਨਾਈਜ਼ ਕਰਦੇ ਸੀ। RSS ਨੇ ਟਾਰਗੇਟ ਕੀਤਾ ਕਿ ਇਹਨਾਂ ਨੂੰ ਅਸੀਂ ਜਿਹੜਾ ਸਬਕ ਸਿਖਾਈਏ। ਔਰ ਫੌਰਨ ਜਿਹੜੀ ਦਿੱਲੀ ਪੁਲਿਸ, ਕਿਉਂਕਿ ਦਿੱਲੀ ਦੇ ਵਿੱਚ ਬੇਸ਼ੱਕ ਕੇਜਰੀਵਾਲ ਦੀ ਹਕੂਮਤ ਹੈ ਪਰ ਪੁਲਿਸ ਹੋਮ ਮਿਨਿਸਟਰੀ ਦੇ ਥੱਲੇ ਹੈ, ਉਹਨਾਂ ਨੇ ਅਟੈਕ ਕਰਕੇ ਉਹਨਾਂ ਨੂੰ ਮੁੰਡੇ ਕੁੜੀਆਂ ਜ਼ਖਮੀ ਵੀ ਕੀਤੇ। ਔਰ ਇਹਨਾਂ ਕਨਈਆ ਕੁਮਾਰ ਨੇ ਉਹਨਾਂ ਨੇ ਕਿਹਾ ਜੀ ਉੱਥੇ ਦੇਸ਼ ਵਿਰੋਧੀ ਨਾਅਰੇ ਲੱਗ ਰਹੇ ਸੀ। ਫਿਰ ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੀ ਇਹਨਾਂ ਦਾ ਤਾਂ ਜਿਹੜਾ ਉਹ ਸੈਯਦ ਹਾਫਿਜ਼ ਸੈਯਦ ਕੇ ਕੀ ਬਣਾਇਆ ਇਹਨਾਂ ਨੇ ਆਪ ਹੀ, ਵੀ ਉਹਨਾਂ ਦੇ ਨਾਲ ਸੰਬੰਧ ਸੀ।
ਔਰ ਉਹਨਾਂ ਦੇ ਉੱਤੇ ਕੇਸ ਬਣਾ ਕੇ ਜਿਹੜਾ ਹੈ, ਉਹਨਾਂ ਤੇ ਦੇਸ਼ ਧਰੋਹ ਦਾ ਪਰਚੇ ਦਰਜ ਕਰਤੇ। ਜੀ। ਇਹ 3 ਸਾਲ ਪਹਿਲਾਂ ਦੀ ਗੱਲ ਹੈ। ਹਾਲਾਂ ਮੀਡੀਆ 'ਚ ਫਿਰ ਜਦੋਂ ਹਕੀਕਤ ਸਾਹਮਣੇ ਆਣੇ ਕਿ ਨਾ ਕਿਸੇ ਨੇ ਨਾਅਰੇ ਲਾਏ, ਨਾ ਕੋਈ ਹਾਫਿਜ਼ ਸਈਦ ਨਾਲ ਕਿਹਦਾ ਉਹਨਾਂ ਦਾ, ਫਿਰ ਇੱਕ ਉਹਨਾਂ ਦਾ ਨੌਜਵਾਨ ਜਿਹਨੇ ਬਾਰੇ ਕਿਹਾ ਜੀ ਤਾਂ ਪਾਕਿਸਤਾਨ ਜਾ ਕੇ ਆਇਆ, ਉਹਦੇ ਕੋਲ ਪਾਸਪੋਰਟ ਵੀ ਨਹੀਂ ਹੈ। ਜੀ। ਹੁਣ ਉਸ ਸਾਰੇ ਮੀਡੀਆ 'ਚ ਔਰ ਇਸ ਹੱਦ ਤੱਕ ਹਿੰਦੂ ਤਵੀਆਂ ਦੀ ਨਫ਼ਰਤ ਸੀ ਕਿ ਜਦੋਂ ਕਨਈਆ ਕੁਮਾਰ ਔਰ ਦੂਸਰਿਆਂ ਦੇ ਵਕੀਲ ਜਿਹੜੇ ਨੇ ਉਹ ਉਸ ਕੇਸ ਨੂੰ ਜਿਹੜਾ ਉਹ ਅਦਾਲਤੀ ਪਰਿਸਰ ਦੇ ਵਿੱਚ ਸੀ, ਤੇ ਹਿੰਦੂ ਤਵੀ ਵਕੀਲਾਂ ਨੇ ਇਹਨਾਂ ਦੇ ਉੱਤੇ ਅਟੈਕ ਕਰਕੇ ਇਹਨਾਂ ਨੂੰ ਕੁੱਟਿਆ। ਜੀ। ਔਰ ਹੁਣ 3 ਸਾਲ ਬਾਅਦ, 3 ਸਾਲ ਜਦੋਂ ਕਿ ਤੁਸੀਂ ਜੇ ਕੋਈ ਤੁਹਾਡੇ ਕੋਲ ਬੜੇ ਪੁਖਤਾ ਸਬੂਤ ਨੇ, ਤੁਸੀਂ ਚਾਰਜ ਸ਼ੀਟ ਫਾਈਲ ਕਰਦੇ ਹੋ, ਜੀ। 1 ਮਹੀਨੇ 'ਚ ਕਰ ਦਿਓ, 3 ਮਹੀਨੇ 'ਚ ਕਰ, 3 ਸਾਲ ਇਹਨਾਂ ਨੂੰ ਚਾਰਜ ਸ਼ੀਟ ਫਾਈਲ ਕਰਨੀ ਯਾਦ ਨਹੀਂ ਆਈ। ਹੁਣ ਜਦੋਂ 3 ਮਹੀਨੇ ਬਾਅਦ ਇਲੈਕਸ਼ਨਾਂ ਨੇ ਪਾਰਲੀਮੈਂਟ ਦੀਆਂ, ਹੁਣ 1800 ਸਫ਼ੇ ਦੀ ਚਾਰਜ ਸ਼ੀਟ ਜਿਹੜੀ ਹੈ ਉਹ ਕਨਈਆ ਕੁਮਾਰ ਦੇ ਉੱਤੇ ਵੀ ਔਰ ਉਹਨਾਂ ਦੇ ਦੂਜੇ ਸਾਥੀ ਵੀ, ਔਰ ਇਹਨਾਂ 'ਚ ਇੱਕ ਡੀ ਰਾਜਾ ਦੀ ਡਾਟਰ ਹੈ ਅਪਾਰਜੀਤ, ਉਹਦੇ ਤੇ ਵੀ ਉਹਨਾਂ ਨੇ ਕੀਤਾ। ਇਸ ਦੇ ਉੱਤੇ ਕਾਫੀ ਡਿਸਕਸ਼ਨਸ ਇੰਡੀਆ ਚੱਲ ਰਹੀਆਂ ਵੀ 3 ਸਾਲ ਦੇ ਵਿੱਚ ਐਸਾ ਕਿਹੜਾ ਪੁਖਤਾ ਸਬੂਤ ਹੈ। ਔਰ ਇਹਦੇ 'ਚ ਉਹਨਾਂ ਨੇ, ਹੁਣ ਮੈਨੂੰ ਜਿਹੜੀ ਗੱਲ ਇਹਦੇ 'ਚ ਦਿਲਚਸਪ ਲੱਗੀ, ਉਹ ਜ਼ਾਹਰ ਹੈ ਕਨਈਆ ਕੁਮਾਰ ਇਸ ਪੀਰੀਅਡ ਸਟਾਰ ਬਣਿਆ, ਉਹ ਆਪਣਾ ਲੱਗਾ ਹੋਇਆ, ਹਾਲਾਂ ਉਹ ਲੈਫਟਿਸਟ ਵਿਚਾਰਧਾਰਾ ਦਾ ਹੈ, ਲੇਕਿਨ ਉਹ ਹਿੰਦੂ ਤਵੀਆਂ ਨੂੰ ਚੈਲੰਜ ਕਰਦਾ ਹੈ, ਬੜਾ ਅੱਛਾ ਸਪੀਕਰ ਹੈ। ਉਸ ਦਾ ਜਦੋਂ ਉਹਨੇ ਇਮੀਡੀਏਟ ਬਾਅਦ ਹੀ ਆਪਣੀ ਪ੍ਰੈਜੈਂਟੇਸ਼ਨ, ਇਹਨਾਂ ਦੇ ਮੀਡੀਆ ਹਾਊਸਿਸ ਨੇ ਉਹਨੂੰ ਸੱਦ ਕੇ ਬੜੀਆਂ ਤਕਰੀਰਾਂ ਵੀ ਕਰਵਾਈਆਂ ਨੇ। ਲੇਕਿਨ ਹੁਣ ਜਦੋਂ ਤੱਕ ਇਸ ਦਾ ਜਿਹੜੀ ਕੁਵਰਤੋਂ ਸੀ ਸੈਡੀਸ਼ਨ ਐਕਟ ਦੀ ਸਿੱਖਾਂ ਦੇ ਖਿਲਾਫ ਹੋਈ, ਕਸ਼ਮੀਰ ਦੇ ਵਿੱਚ ਤੁਸੀਂ ਦੇਖੋ ਜਿੰਨੇ ਕਸ਼ਮੀਰੀ, ਕਿਉਂਕਿ ਕੋਈ ਉਹਨਾਂ ਤੇ ਦਹਿਸ਼ਤਗਰਦੀ ਦਾ ਕੇਸ ਤਾਂ ਪਾ ਨਹੀਂ ਸਕਦੇ, ਉਹ ਸੈਯਦ ਅਲੀ ਸ਼ਾਹ ਗਿਲਾਨੀ ਹੋਣ ਜਾਂ ਮੀਰ ਵਾਇਜ਼ ਉਮਰ ਫਾਰੂਕ ਹੋਏ ਜਾਂ ਯਾਸਰ ਮਲਕ ਹੋਏ, ਉਹਨਾਂ ਤੇ ਜਾਂ NSA ਲਾ ਦਿੰਦੇ ਨੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ, ਤੇ ਜਾਂ ਸੈਡੀਸ਼ਨ ਲਾ ਦਿੰਦੇ ਨੇ, ਜਿਹੜੇ ਬਹੁਤ ਸਾਰੇ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਸਰਬੱਤ ਖਾਲਸਾ ਸਿੱਖਾਂ ਨੇ ਕੀਤਾ ਹੈ, ਧਾਰਮਿਕ ਇਕੱਠ ਸੀ, ਉਹਦਾ ਕੋਈ ਲਾਗਾ ਦੇਗਾ ਨਹੀਂ ਸੀ ਕਿਸੇ ਹੋਰ ਚੀਜ਼ ਨਾਲ, ਲੇਕਿਨ ਉਹਨਾਂ ਦੇ ਉੱਤੇ ਇੱਕ ਧਾਰਮਿਕ ਇਕੱਠ ਵੀ ਜਿਹੜਾ ਉਹਦੇ ਤੇ ਉਹਨਾਂ ਨੇ ਸੈਡੀਸ਼ਨ ਲਾ ਦਿੱਤਾ, ਦੇਸ਼ ਧਰੋਹ। ਬੇਸ਼ੱਕ ਜਾ ਕੇ ਹਾਈ ਕੋਰਟ 'ਚ ਦੂਜੇ 6 ਮਹੀਨੇ ਬਾਅਦ ਟੁੱਟ ਜਾਂਦਾ ਹੈ, ਪਰ ਇੱਕ ਵਾਰ ਤੁਹਾਨੂੰ ਉਹਨਾਂ ਨੇ ਫੜੁੰਗ ਲਿਆ। ਹੁਣ ਜਦੋਂ ਕਿ ਜਿਹਦੇ ਤੋਂ ਅਕਸਰ ਇਹ ਲਾਈਨ ਉਹਦੀ ਕਪਰੇਟ ਦੀ ਮੈਨੂੰ ਯਾਦ ਆ ਜਾਂਦੀ ਹੈ ਕਿ ਜਬ ਦਿਆ ਰੰਜ ਬੁੱਤੋਂ ਨੇ ਤੋਂ ਖੁਦਾ ਯਾਦ ਆਇਆ। ਹੁਣ ਜਦੋਂ ਇਹ ਜਿਹੜੀ ਇਹਦੀ ਸੇਕ ਹੈ ਇਹਨਾਂ ਤੱਕ ਵੀ ਪਹੁੰਚਣਾ ਸ਼ੁਰੂ ਹੋਇਆ, CPI ਲੀਡਰ ਦੀ ਆਪਣੀ ਡਾਟਰ ਹੈ ਜਾਂ ਦੂਜਾ ਹੈ, ਹੁਣ ਇਹ ਪੀ ਚਿਦੰਬਰਮ ਜਿਹੜੀ ਕਾਂਗਰਸ ਨੇ 70 ਸਾਲਾਂ 'ਚੋਂ ਬਹੁਤਾ ਸਮਾਂ ਹਕੂਮਤ ਕੀਤੀ ਹੈ, ਉਹ ਇਹ ਬਿਆਨ ਦੇ ਰਿਹਾ, ਵੀ ਨੀਡ ਏ ਸੀਰੀਅਸ ਡਿਬੇਟ ਔਨ ਸੈਡੀਸ਼ਨ ਲਾਅ, ਕਿ ਜੀ ਸਾਨੂੰ ਇਹ ਜਿਹੜਾ ਦੇਸ਼ ਧਰੋਹ ਦਾ ਕਾਨੂੰਨ ਹੈ ਇਹਦੇ ਉੱਤੇ ਬੜੀ ਗੰਭੀਰ ਵਿਚਾਰ ਦੀ ਲੋੜ ਹੈ। ਔਰ ਉਹਦੇ 'ਚੋਂ ਕਹਿ ਰਿਹਾ, ਇਫ ਇਟ ਟੇਕਸ 3 years and 1200 pages to make out a charge of sedition based on public speech that alone exposes the motive of the government. How many in the investigation team have read and understood section 124A of the Indian Penal Code and the case law on sedition? There must be a serious debate if a provision like section 124A has a place in the laws of a democratic republic. The farmer ਮੋਹਣੇ ਚਿਦੰਬਰਮ ਕਹਿ ਰਿਹਾ ਕਿ ਜੀ ਸਾਨੂੰ ਇਹ ਡਿਬੇਟ ਕਰਨ ਦੀ ਲੋੜ ਹੈ ਕਿ ਕੀ ਸੱਚਮੁੱਚ ਸਾਨੂੰ ਲੋੜ ਹੈ ਇਸ ਕਿਸਮ ਦੇ ਕਾਨੂੰਨਾਂ ਦੀ। ਸੋ ਜ਼ਾਹਰ ਹੈ ਕਿ ਵੀ ਤੁਸੀਂ 70-72 ਸਾਲ ਮਾਈਨੋਰਿਟੀਜ਼ ਨੂੰ ਕੁੱਟਿਆ ਇਹਨਾਂ ਦੇ ਥੱਲੇ, ਕਾਨੂੰਨਾਂ ਦੇ ਥੱਲੇ, ਜੇਲ੍ਹਾਂ ਦੇ ਵਿੱਚ ਡੱਕਿਆ, ਕਿਸ ਅੰਦਾਜ਼ ਦੇ ਵਿੱਚ ਜਿਹੜੇ ਲੋਕ ਟਰਾਈਬਲਸ 'ਚ ਕੰਮ ਕਰਦੇ ਨੇ, ਦਲਿਤ ਐਕਟਿਵਿਸਟ ਨੇ, ਜਿਹਦੇ ਉੱਤੇ ਕਿਉਂਕਿ ਇਹਦੇ ਲਈ ਤਾਂ ਕੋਈ NSA ਦੇ ਥੱਲੇ ਸਾਲ ਤੁਸੀਂ ਵੈਸੇ ਹੀ ਅੰਦਰ ਹੋ, ਤੇ ਦੇਸ਼ ਧਰੋਹ ਦੇ ਥੱਲੇ ਤੁਹਾਡੀ ਜ਼ਮਾਨਤ ਹੀ ਕੋਈ ਨਹੀਂ ਹੈ, ਕਿਉਂਕਿ ਜੀ ਦੇਸ਼ ਧਰੋਹ ਹੈ, ਚਾਰਜ ਸ਼ੀਟ ਫਾਈਲ ਹੁਣ 3 ਸਾਲ ਬਾਅਦ ਇਹ ਫਾਈਲ ਕਰ ਰਹੇ ਨੇ। ਹੁਣ ਜਿਸ ਬੰਦੇ ਨੂੰ ਡੱਕਿਆ ਹੋਇਆ ਅੰਦਰ ਉਹਦੀ ਕੋਈ ਪੁੱਛਗਿੱਛ ਨਹੀਂ ਹੈ। ਸੋ ਜ਼ਾਹਿਰ ਹੈ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਅਸੀਂ ਪਹਿਲਾਂ ਹੀ ਕਹਿ ਕੇ ਹਟੇ ਹਾਂ ਵੀ ਇੱਕ ਪਾਸੇ ਫੌਜੀ ਚੀਫ ਜਿਹੜਾ ਉਹ ਡਿਸਾਈਡ ਕਰ ਰਿਹਾ, ਉਹ ਪਾਲਿਸੀ ਸਟੇਟਮੈਂਟਸ ਦੇ ਰਿਹਾ, ਔਰ ਇੱਦਾਂ ਦੇ ਲਾਅ ਜਿਹੜੇ ਕਿ ਕਲੋਨੀਅਲ ਈਰਾ ਦੇ ਨੇ, ਬ੍ਰਿਟਿਸ਼ ਪੀਰੀਅਡ ਦੇ ਨੇ, ਇਹੀ ਬੜੀ ਜਿਹੜੀ ਹੈ ਬੇਦਰਦੀ ਦੇ ਨਾਲ, ਬੇਕਿਰਕੀ ਦੇ ਨਾਲ ਲਾਗੂ ਕੀਤੇ ਜਾਂਦੇ ਨੇ। ਹੁਣ ਇੱਕ ਪਾਸੇ ਤਾਂ ਫਾਣ ਦੇ ਲਈ, ਦਬਾਣ ਦੇ ਲਈ ਇਹ ਤਰੀਕਾ ਹੈ, ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ 3 ਮਹੀਨੇ ਬਾਅਦ ਚੋਣਾਂ ਨੇ, ਇਲੈਕਸ਼ਨ ਗਿਮਿਕ, ਸਿੱਖਾਂ ਨੂੰ ਕਿਵੇਂ ਉੱਲੂ ਬਣਾਉਣਾ, ਉਸ ਦੇ ਲਈ ਵੀ ਪੂਰੀਆਂ ਤਿਆਰੀਆਂ ਨੇ। ਔਰ ਉਸ ਦੇ ਲਈ ਪਹਿਲਾਂ ਤਾਂ ਮੋਦੀ ਨੇ ਕਰਤਾਰਪੁਰ ਕੋਰੀਡੋਰ ਦਾ ਕ੍ਰੈਡਿਟ ਵੀ ਆਪਣੇ ਖਾਤੇ 'ਚ ਪਾਇਆ,
ਹੁਣ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਮੂਲ ਹਿੰਦੂ ਕੈਲੰਡਰ ਹੈ ਉਹਦੇ ਮੁਤਾਬਕ 13 ਜਨਵਰੀ ਨੂੰ ਜੀ ਮਨਾਇਆ, ਔਰ ਮੋਦੀ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਇਸ ਵਾਰੀ ਉਹਨੇ ਇਹਨੂੰ 350 ਸਾਲਾ 10ਵੇਂ ਪਾਤਸ਼ਾਹ ਦਾ ਬਣਾ ਕੇ ਔਰ 350 ਰੁਪਏ ਦੇ ਖਾਸ ਸਿੱਕੇ ਵੀ ਜਾਰੀ ਕੀਤੇ। ਔਰ ਉਸ ਖਾਸ ਫੰਕਸ਼ਨ ਦੇ ਵਿੱਚ ਦੂਜੇ ਸਾਰੇ ਟੁਚੇ ਵੀ ਅਕਾਲੀਆਂ ਦੇ ਮਨਮੋਹਨ ਸਿੰਘ ਨੂੰ ਵੀ ਸੱਦ ਲਿਆ। ਫਿਰ ਮਨਮੋਹਨ ਸਿੰਘ ਨੂੰ ਬਿਠਾ ਕੇ ਤੇ ਦੂਜੇ ਫਿਰ ਜਿਵੇਂ ਉਹਨੇ ਕਾਂਗਰਸ ਉਹਨੇ ਕਿਹਾ ਜੀ ਦੇਖੋ 47 ਦੇ ਵਿੱਚ ਇਹਨਾਂ ਨੇ ਕਿਉਂ ਨਹੀਂ ਕਰਤਾਰਪੁਰ ਦਾ ਜਿਹੜਾ ਕੋਰੀਡੋਰ ਹੈ ਉਹ ਇੰਡੀਆ ਲਈ ਕਿਉਂ ਨਹੀਂ, ਕੋਰੀਡੋਰ ਨਹੀਂ ਕਰਤਾਰਪੁਰ ਨੂੰ ਇੰਡੀਆ ਕਿਉਂ ਨਹੀਂ ਸ਼ਾਮਲ ਕਰਵਾਇਆ। ਜੀ ਉਹਨੇ ਕਿਹਾ ਜੀ ਦੇਖੋ ਮੈਂ 70 ਸਾਲ ਤੋਂ ਜੋ ਨਹੀਂ ਸੀ ਹੋਇਆ ਮੈਂ ਕਰਕੇ ਦਿਖਾ ਦਿੱਤਾ। ਮੈਂ ਇਹ ਦੇਖਿਆ ਵੀ ਸਿੱਖ ਤਾਂ ਦੂਰਬੀਨ ਨਾਲ ਦੇਖ ਰਹੇ ਨੇ ਔਰ ਇਹ ਬਿਲਕੁਲ ਠੀਕ ਨਹੀਂ ਹੈ। ਅਸੀਂ ਤਾਂ ਇਹ ਸਾਰਿਆਂ ਨੂੰ ਬਿਲਕੁਲ ਸਹਾਰ ਨਹੀਂ ਸਕਦੇ ਔਰ ਅਸੀਂ ਕਰਤਾਰਪੁਰ ਦਾ ਦਰਵਾਜ਼ਾ ਖੋਲੇ। ਸੋ ਜ਼ਾਹਰ ਹੈ ਕਿ ਵੀ ਉਹਦੇ ਚੋਂ ਕਹਿ ਰਿਹਾ ਇਹ ਮਿਸਟੇਕ ਟੁਕ ਪਲੇਸ ਇਨ ਅਗਸਤ 47 ਇਟ ਇਜ਼ ਐਨ ਅਟੋਨਮੈਂਟ ਫॉर ਦਾ ਮਿਸਟੇਕ ਵੀ ਅਸੀਂ ਤਾਂ ਪਛਤਾਵਾ ਕਰ ਰਹੇ ਹਾਂ ਜਿਹੜਾ ਅਸੀਂ ਖੋਲਿਆ ਕੋਰੀਡੋਰ। ਐਨ ਇੰਪੋਰਟੈਂਟ ਪਲੇਸ ਆਫ ਆਵਰ ਗੁਰੂ was only a few kilometers away, but it could not be made part of India during partition. The corridor is an effort to reduce the damage. ਕਿ ਅਸੀਂ ਤਾਂ ਜਿਹੜਾ ਇਹ ਨੁਕਸਾਨ ਨੂੰ ਜਿਹੜਾ ਹੋਇਆ ਉਹਨੂੰ ਕੰਟਰੋਲ ਕਰ ਰਹੇ ਹਾਂ ਔਰ ਉਹਦੇ ਵਿੱਚ ਜਿਹੜਾ ਉਹਨੇ ਇਸ ਦੇ ਨਾਲ ਨਾਲ ਜਿਹੜਾ ਉਹ ਬੜੀ ਹੋਰ ਵੀ ਉਹਨੇ ਲਿਆ ਜੀ। ਦੇਖੋ ਖਾਲਸਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ। ਖਾਲਸੇ ਦਾ ਮਤਲਬ ਜ਼ੁਲਮ ਦੇ ਖਿਲਾਫ ਲੜਨਾ ਔਰ ਇਹ 34 ਸਾਲ ਪਹਿਲਾਂ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਉਹਦਾ ਕਿਸੇ ਨੂੰ ਸਜ਼ਾ ਨਹੀਂ ਸੀ। ਸਾਡੀ ਸਰਕਾਰ ਖਾਲਸੇ ਦੇ ਆਦਰਸ਼ਾਂ ਤੇ ਚੱਲਦਿਆਂ ਦੇਖੋ ਅਸੀਂ ਸੱਜਣ ਕੁਮਾਰ ਨੂੰ ਜੇਲ੍ਹ ਭਜਵਾ ਦਿੱਤਾ ਔਰ ਅਸੀਂ ਬਿਲਕੁਲ ਇਹ ਹੁਣ ਜੇ ਅਜੇ ਵੀ ਸਿੱਖ ਬੇਵਕੂਫ ਬਣਨਾ ਚਾਹੁੰਦੇ ਨੇ ਤਾਂ ਫਿਰ ਤਾਂ ਕੀ ਕੀਤਾ ਜਾ ਸਕਦਾ। ਪਰ ਇਹਦੇ 'ਚ ਇੱਕ ਖੇਡ ਮੈਨੂੰ ਜਿਹੜੀ ਮੈਂ ਫੋਰਵਾਰਨ ਵੀ ਕਰਨਾ ਚਾਹੁੰਦਾ HS ਫੂਲਕਾ, ਹਰਵਿੰਦਰ ਸਿੰਘ ਫੂਲਕਾ ਵਕੀਲ ਜਿਨ੍ਹਾਂ ਨੇ ਜਗਦੀਸ਼ ਟਾਈਟਲਰ ਸੱਜਣ ਕੁਮਾਰ ਦੂਸਰਿਆਂ ਦੇ ਖਿਲਾਫ ਕਾਨੂੰਨੀ ਲੜਾਈ ਲੜੀ ਅਸੀਂ ਵੀ ਹਮੇਸ਼ਾ ਤਾਰੀਫ ਕੀਤੀ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿਹੜਾ RSS ਦਾ ਡ੍ਰੀਮ ਕਿ ਪੰਜਾਬ ਦੇ ਵਿੱਚ ਉਹ ਆਪਣਾ ਇੱਕ ਸਟੇਜ ਦੇ ਉੱਤੇ ਉਹਨਾਂ ਦੀ BJP ਦੀ ਹਕੂਮਤ ਹੋਏ ਔਰ ਆਪਣਾ ਉਹਨਾਂ ਦਾ ਚੀਫ ਮਿਨਿਸਟਰ ਕੋਈ ਸਿੱਖ ਫੇਸ ਨਵਜੋਤ ਸਿੱਧੂ ਨੂੰ ਇਸ ਲਈ ਉਹਨਾਂ ਨੇ ਤਿਆਰ ਕੀਤਾ ਸੀ। 3 ਵਾਰ BJP ਦਾ MP ਬਣਾਇਆ ਪਰ ਕਿਉਂਕਿ ਬਾਦਲਾਂ ਨੂੰ ਨਾਲ ਰੱਖਣਾ ਵੀ ਅੱਜ ਦੀ ਡੇਟ 'ਚ ਉਹਨਾਂ ਦੀ ਮਜਬੂਰੀ ਸੀ ਤੇ ਨਵਜੋਤ ਸਿੱਧੂ ਚੀਫ ਮਿਨਿਸਟਰੀ ਦੀ ਕੁਰਸੀ ਤੇ ਬੈਠਣ ਲਈ ਬੇਕਰਾਰ ਹੋ ਰਿਹਾ ਸੀ। ਉਹ ਕਹਿ ਰਿਹਾ ਸੀ ਵੀ ਇਹਨਾਂ ਨੂੰ ਛੱਡੋ, ਉਹ ਬਾਦਲਾਂ ਨੂੰ ਛੱਡ ਨਹੀਂ ਸੀ ਸਕਦੇ। ਸੋ ਨਵਜੋਤ ਸਿੱਧੂ ਨੇ ਪਾਸਾ ਪਲਟਿਆ ਆ ਕੇ ਕਾਂਗਰਸ 'ਚ ਰਲ ਗਿਆ, ਮਿਨਿਸਟਰ ਬਣ ਗਿਆ। ਹੁਣ ਦੇਖਦਾ ਵੀ ਅਮਰਿੰਦਰ ਤੋਂ ਬਾਅਦ ਮੇਰੀ ਵਾਰੀ ਆਏ। ਸੋ ਅਸੀਂ ਸਮਝਦੇ ਹਾਂ ਵੀ HS ਫੂਲਕਾ ਵੀ ਕਿਤੇ ਨਾ ਕਿਤੇ ਇਹ ਡਿਜ਼ਾਇਰ ਕੋਈ ਪੋਲੀਟੀਕਲ ਡਿਜ਼ਾਇਰ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਨਾਲ ਨਾਲ ਤੁਸੀਂ ਕਹੀ ਵੀ ਜਾਓ ਖਾਈ ਵੀ ਜਾਓ ਤੇ ਰੋਈ ਵੀ ਜਾਓ ਨਹੀਂ ਮੈਨੂੰ ਤਾਂ ਭੁੱਖ ਨਹੀਂ ਮੈਂ ਨਾਲ ਖਾ ਵੀ ਰਿਹਾ ਇਹ ਠੀਕ ਨਹੀਂ ਹੈ। ਹੁਣ ਫੂਲਕਾ ਸਾਹਿਬ MP ਦੀ ਚੋਣ ਲੜੇ ਭਾਵੇਂ ਹਾਰ ਗਏ 2-2.5 ਲੱਖ ਵੋਟ ਮਿਲੀ ਲੁਧਿਆਣੇ ਤੋਂ। ਫਿਰ ਉਹਨਾਂ ਨੇ MLA ਦੀ ਚੋਣ ਲੜੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਔਰ ਆਮ ਆਦਮੀ ਪਾਰਟੀ ਮੇਨ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਬਣੀ ਔਰ ਉਹਦੇ ਲੀਡਰ ਬਣੇ ਔਰ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਉਹਨੂੰ ਮਿਨਿਸਟਰ ਦਾ ਦਰਜਾ ਉਹ ਉਹਨਾਂ ਨੂੰ ਮਿਲਿਆ। ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਇੱਕ ਪਾਸੇ ਤੁਸੀਂ ਪੋਲਿਟਿਕਸ 'ਚ ਆਏ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਨੂੰ ਪੰਜਾਬ ਦੇ ਭਲੇ ਲਈ ਇਸਤੇਮਾਲ ਕਰੋ ਉਸ ਨੂੰ ਤੁਸੀਂ ਜਿਹੜਾ ਹੈ ਉਹ ਲੋਕਾਂ ਨੂੰ ਕੋਈ ਦਿਓ ਸੇਧ। ਲੇਕਿਨ ਉਹ ਟਾਈਟ ਹੌਟ ਸੀਟ ਬਣੀ ਕੇਜਰੀਵਾਲ ਦੇ ਨਾਲ ਉਹ ਟੱਕਰ ਲੈਣ ਦੇ ਮੂਡ 'ਚ ਨਹੀਂ ਸੀ। ਉਹ ਉਹਦੇ ਲਈ ਖਹਿਰੇ ਨੂੰ ਛੱਡ ਦਿੱਤਾ ਹੈ ਔਰ ਆਪ ਹੀ ਕਿਹਾ ਉਹਨਾਂ ਜੀ ਮੈਂ ਹੀ ਖਹਿਰੇ ਨੂੰ ਬਣਾਇਆ। ਉਹਨਾਂ ਨੇ ਕਿਹਾ ਜੀ ਮੈਨੂੰ ਬਾਰ ਕੌਂਸਲ ਨੇ ਕਿਹਾ ਵੀ ਜੇ ਤੂੰ ਕੇਸ ਲੜਨਾ ਫਿਰ ਤੂੰ ਪੋਲੀਟੀਕਲ ਲਾਭ ਦਾ ਜੌਬ ਨਹੀਂ ਲੈ ਸਕਦਾ ਛੱਡ ਕੇ ਦਿੱਲੀ ਚਲੇ ਗਏ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇੱਕ ਯੂਜ਼ ਕਰਕੇ ਕਿ ਜੀ ਸਜ਼ਾਵਾਂ ਨਹੀਂ ਮਿਲੀਆਂ ਉਹਨਾਂ ਨੇ ਕਿਹਾ ਜੀ ਮੈਂ ਰਿਜ਼ਾਈਨ ਕਰਤਾ MLA ਤੋਂ। ਫਿਰ ਆਇਆ ਜੀ ਮੈਂ ਹੁਣ ਆਮ ਆਦਮੀ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਕਰਤਾ। ਫਿਰ ਹੁਣ ਆਇਆ ਜੀ ਮੈਂ ਜਿਹੜੀ ਹੈ ਕੋਈ ਪਤਾ ਨਹੀਂ ਕਿਹੜੀ ਸਿੱਖ ਸੇਵਕ ਆਰਮੀ ਬਣਾ ਦਿੱਤੀ ਹੈ ਆ ਕੇ ਅਕਾਲ ਤਖਤ ਤੇ ਅਰਦਾਸ ਕੀਤੀ ਕਿ ਜੀ ਅਸੀਂ ਸ਼੍ਰੋਮਣੀ ਕਮੇਟੀ ਚੋਂ ਭ੍ਰਸ਼ਟਾਚਾਰ ਖਤਮ ਕਰਾਂਗੇ ਸਿਆਸਤ ਖਤਮ ਕਰਾਂਗੇ ਮੈਂ ਕੋਈ ਸਿਆਸੀ ਜਿਹੜਾ ਉਹਦਾ ਨਹੀਂ ਲੜਨਾ ਹੁਣ ਮੈਂ ਇਲੈਕਸ਼ਨ ਨਹੀਂ ਲੜਨੀ। ਪਰ ਜਿਹੜੀ ਗੱਲ ਮੈਂ ਕਿਹਾ ਵੀ BJP ਦੀ ਗੇਮ ਪਲਾਨ ਕਿਤੇ ਇੱਕਦਮ ਇਹ ਆਇਆ ਕਿ ਜੀ ਰਾਜਨਾਥ ਸਿੰਘ ਨੇ ਵੀ ਤਾਰੀਫ ਕੀਤੀ ਹੈ ਕਿ ਫੂਲਕਾ ਬਹੁਤ ਚੰਗੇ ਨੇ ਦੂਜਿਆਂ ਨੇ ਵੀ BJP ਨੇ ਇੱਕ ਖਾਸ ਫੰਕਸ਼ਨ ਕਰਕੇ ਜਿਹਦੇ 'ਚ 2 ਮਿਨਿਸਟਰ ਕੈਬਨਿਟ ਦੇ ਆਏ ਉਹਦੇ 'ਚ ਉਹਨਾਂ ਨੇ ਜਿਹੜਾ HS ਫੂਲਕੇ ਦਾ ਸਨਮਾਨ ਕੀਤਾ ਕਿ ਜੀ ਉਹਨਾਂ ਨੇ ਬੜੀ ਇਮਾਨਦਾਰ ਉਹਨਾਂ ਨੇ ਕਿਹਾ ਜੀ BJP ਦੇ ਦਰਵਾਜ਼ੇ ਵੀ ਖੁੱਲੇ ਨੇ ਔਰ ਨਾਲ ਹੀ ਜਿਹਨੇ 3 ਤਲਾਕ ਕੇਸ ਜਿਹੜੀ ਉਹਨਾਂ ਨੇ ਖੜੀ ਕੀਤੀ ਹੋਈ ਇੱਕ ਲੇਡੀ ਮੁਸਲਮਾਨ ਨਾਂ ਵਾਲੀ ਉਹਨੂੰ ਵੀ ਆਨਰ ਕੀਤਾ।
ਇੱਥੋਂ ਮੇਰਾ ਮੱਥਾ ਠਣਕਿਆ ਕਿ ਵੀ ਇਹ ਕਿਤੇ ਇਹ ਤਾਂ ਨਹੀਂ ਹੈ ਵੀ ਇਨ ਦਾ ਐਂਡ ਹਾਲਾਂਕਿ ਉਹਨੇ ਕਿਹਾ ਜੀ ਮੈਂ ਸਿਆਸਤ 'ਚ ਨਹੀਂ, ਮੈਂ ਤਾਂ ਪਹਿਲਾਂ ਧਾਰਮਿਕ ਤਬਦੀਲੀ ਲਿਆਵਾਂ। ਇਵੇਂ ਨਹੀਂ ਹੁੰਦਾ, ਤਬਦੀਲੀ ਤਾਂ ਸਿਆਸਤ ਨਾਲ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੀ ਸਿਆਸਤ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਔਰ ਉਹਨਾਂ ਨੇ ਫੁਲਕੇ ਨੇ ਖੁਦ ਵੀ ਮੰਨਿਆ ਕਿ ਜੀ ਮੈਂ ਨਹੀਂ ਬੀਜੇਪੀ ਜਾਣਾ, ਪਰ ਮੈਂ ਤਾਰੀਫ ਕਰਦਾ ਬੀਜੇਪੀ ਦੀ ਕਿ ਕਾਂਗਰਸ ਦੇ ਖਿਲਾਫ ਕੇਸਾਂ ਦੇ ਵਿੱਚ ਉਹਨਾਂ ਨੇ ਸਾਡੀ ਮਦਦ ਕੀਤੀ। ਸੋ ਮੇਰਾ ਮੱਥਾ ਠਣਕਿਆ ਕਿ ਵੀ ਇਹ ਜਿਹੜਾ ਨਵਜੋਤ ਸਿੱਧੂ ਦੀ ਘਾਟ ਤੋਂ ਬਾਅਦ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਇਹ ਧਾਰਮਿਕ ਤੌਰ ਤੇ ਸਿੱਖਾਂ 'ਚ ਆਪਣੀ ਥਾਂ ਬਣਾਉਣ ਦੇ ਨਾਂ ਥੱਲੇ ਇਹ ਤਾਂ ਨਹੀਂ ਕਿ ਬੀਜੇਪੀ ਦਾ ਜਿਹੜਾ ਫਿਊਚਰ ਫੇਸ ਹੈ ਪੰਜਾਬ ਦੇ ਵਿੱਚ ਚੀਫ ਮਿਨਿਸਟਰੀ ਦਾ, ਪਾਰਲੀਮੈਂਟ ਚੋਣਾਂ ਤੱਕ ਤਾਂ ਕੁਝ ਨਹੀਂ ਹੋਏਗਾ, ਉਹ 3 ਮਹੀਨੇ ਰਹਿ ਗਏ ਨੇ, ਉਹ ਸਾਰਾ ਰੰਗ ਦੇਖੇਗਾ। ਲੇਕਿਨ ਅਗਲੇ 4 ਸਾਲ ਬਾਅਦ ਜਿਹੜੀਆਂ ਨੇ ਆਲਮੋਸਟ 3.5 ਸਾਲ ਬਾਅਦ ਪੰਜਾਬ ਅਸੈਂਬਲੀ ਚੋਣਾਂ ਨੇ। ਸੋ ਮੈਂ ਇਸ ਗੱਲ ਤੋਂ ਜ਼ਰੂਰ ਵਾਰਨ ਕਰਨਾ ਚਾਹੁੰਦਾ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ ਕਿ ਬੀਜੇਪੀ ਦੀ ਜਿਹੜੀ ਗੇਮ ਹੈ, ਜਿਹੜਾ ਮੋਦੀ ਖੇਡਾਂ ਖੇਡ ਰਿਹਾ ਹੈ, ਬੀਜੇਪੀ ਖੇਡ ਰਹੀ ਹੈ, ਇਹ ਕਿਸੇ ਹੋਰ ਡਾਇਰੈਕਸ਼ਨ 'ਚ ਲਿਜਾਣ ਦੀ ਲਾਈਨ ਹੈ। ਔਰ ਇਸ 'ਚ ਮੈਂ ਦੇਖਦਾ ਵੀ ਉਹਦੇ 'ਚ ਉਹਨੇ ਅਨਾਉਂਸ ਕੀਤਾ ਕਿ ਜੀ ਮੋਦੀ ਨੇ ਕਿ ਜੀ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਬੜੇ ਵੱਡੇ ਪੈਮਾਨੇ ਤੇ ਗਲੋਬਲੀ ਅਸੀਂ ਆਲਰੇਡੀ ਹਦਾਇਤਾਂ ਦੇ ਦਿੱਤੀਆਂ ਨੇ। ਔਰ ਵਾਸ਼ਿੰਗਟਨ ਦੇ ਵਿੱਚ ਨਵਤੇਜ ਸਰਨੇ ਦੀ ਥਾਂ ਤੇ ਜਿਹੜਾ ਇੱਕ ਐਂਬੈਸਡਰ ਲਿਆ ਕੇ ਲਾਇਆ, ਉਹਨੇ ਇੱਕ ਫੰਕਸ਼ਨ ਵੀ ਕੀਤਾ, ਹਰਸ਼ ਵੀ ਸ਼ਰੰਗੀਲਾ ਕੋਈ ਐਂਬੈਸਡਰ ਲੱਗੇ। ਔਰ ਉਹਦੇ 'ਚ ਉਹਦੀ ਖਬਰ ਲਾਈ ਹੋਈ ਹੈ ਟ੍ਰਿਬਿਊਨ 'ਚ ਕਿ ਜੀ ਗੁਰੂ ਨਾਨਕ 550th ਬਰਥ ਐਨੀਵਰਸਰੀ ਸੈਲੀਬ੍ਰੇਸ਼ਨਸ ਇਨ US। ਪਰ ਨਾਲ ਹੀ ਮੇਰਾ ਮੱਥਾ ਠਣਕਿਆ ਕਿ ਵੀ ਇਹ ਕੀ ਹੈ। ਜਿਹੜੀ ਫੋਟੋ ਉਹਦੇ ਤੇ ਲਾਈ ਹੋਈ ਹੈ, ਦਰਸ਼ਕ ਦੇਖ ਸਕਦੇ ਨੇ, ਉਹ ਗੁਰੂ ਨਾਨਕ ਸਾਹਿਬ ਦੀ ਟੋਪੀ ਪਵਾਈ ਹੋਈ ਹੈ ਸਿਰ ਦੇ ਉੱਤੇ। ਸੋ ਜ਼ਾਹਰ ਹੈ ਵੀ 10ਵੇਂ ਪਾਤਸ਼ਾਹ ਨੂੰ ਜਾਂ ਖਾਲਸੇ ਨੂੰ ਤਾਂ ਇਹ RSS ਦੇ ਖਾਤੇ 'ਚ ਪਾਉਂਦੇ ਹੀ ਨੇ, ਪਰ ਇਹਨਾਂ ਦਾ ਅਲਟੀਮੇਟ ਮੋਟਿਵ ਜਿਹੜਾ ਹੈ ਉਹ ਸਿੱਖ ਲਹਿਰ ਨੂੰ, ਸਿੱਖ ਧਰਮ ਨੂੰ ਹਿੰਦੂ ਖਾਤੇ 'ਚ ਪਾਉਣ ਦਾ। ਔਰ ਇਸ ਤਸਵੀਰ ਦਾ ਇਸਤੇਮਾਲ ਕਰਨਾ ਜਿਹੜੀ ਕਿ ਜ਼ਾਹਰ ਹੈ ਕਾਂਗੜਾ ਸਕੂਲ ਆਫ ਆਰਟ ਕਲਾਕਾਰ ਜਾਂ ਜਿਹੜੇ ਹਿੰਦੂ ਆਰਟਿਸਟ ਨੇ, ਕਿਉਂਕਿ ਸਿੱਖਾਂ ਨੇ ਕਦੇ ਵੀ ਇਹ ਜਿਹੜੀ ਤਸਵੀਰਾਂ ਬਣਾਉਣ ਦੀ ਗੱਲ ਦਾ ਵਿਰੋਧ ਨਹੀਂ ਕੀਤਾ। ਉਹਦੇ ਥੱਲੇ ਜਿਵੇਂ ਕਿਸੇ ਦਾ ਜੀ ਕੀਤਾ ਉਹ ਬਣਾਉਂਦੇ ਰਹੇ ਨੇ। ਕਈ ਥਾਵਾਂ ਦੇ ਉੱਤੇ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਉਹ ਕੰਧਾਂ ਦੇ ਉੱਤੇ ਵੀ ਬਣਾਈਆਂ। ਪਰ ਇਸ ਤਸਵੀਰ ਨੂੰ ਯੂਜ਼ ਕਰਨਾ ਔਰ ਇਹ ਕਹਿਣਾ ਕਿ ਜੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਆ ਉਹ ਉਹਨਾਂ ਦੇ ਉਪਦੇਸ਼ ਔਰ ਰਿਫਾਰਮਰ ਔਰ ਫਿਲਾਸਫਰ ਔਰ ਫਲਾਣਾ। ਸੋ ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਕਿ ਵੀ ਇਹ ਜਿਹੜਾ ਕਿਸ ਡਾਇਰੈਕਸ਼ਨ ਦੇ ਵਿੱਚ ਗੱਲ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਇੱਥੇ ਲੈਣੀ ਹੈ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।